ਤੁਹਾਡੇ ਤੱਕ ਪਹੁੰਚ ਗਈ ਹੈ जनरल फैज़ हमीद ਦੇ ਬਾਰੇ ਚ। सब तो पहले तो मैनू ये दसियो कि जिहड़ी उन्होंने 4 इल्जामात साबित होने तो बाद जिहड़ी सज़ा सुनाई गई है कैद बा मुशक्कत, वो मुशक्कत किस नौईयत दी है? बिस्मिल्लाहिर्रहमानिर्रहीम। पाकिस्तान का जिहड़ा सिस्टम है सज़ावां दा, उहदे च दो तरह दी सज़ावां होंदियां ने। एक वो है कि जिहड़ी सज़ा तुहाडी वैसे हुंदी है, और दूसरी जिहड़ी कैद बा मुशक्कत हुंदी है कि अंदर तुहानूं कोई ना कोई जिहड़ा है ਉਹ ਜੇਲ੍ਹ ਦੇ ਵਿੱਚ ਤੁਹਾਡੇ ਕੋਲ ਐਜ਼ ਮੁਸ਼ੱਕਤੀ ਦੇ ਤੌਰ ਤੇ ਕੰਮ ਵੀ ਲਿਆ ਜਾਂਦਾ ਹੈ। ਤੇ ਇਹ ਚੂੰਕਿ ਇੱਕ ਸਵੀਅਰ ਪਨਿਸ਼ਮੈਂਟ ਹੁੰਦੀ ਹੈ, ਯਾਨੀ ਕਿ ਕਈ ਦਫਾ ਹੁੰਦਾ ਹੈ ਕਿ ਤੁਹਾਨੂੰ ਦੇ ਦਿੱਤਾ ਜੀ ਕਿ ਤੁਹਾਨੂੰ 14 ਸਾਲ ਕੈਦ ਹੈ ਜੀ, ਯਾਨੀ ਕਿ ਉਹਦੀ ਮੁਸ਼ੱਕਤ ਜਿਹੜੀ ਹੈ ਉਹ ਜ਼ਰੂਰੀ ਨਹੀਂ, ਲੇਕਿਨ ਇਹਦੇ 'ਚ ਮਤਲਬ ਤੁਸੀਂ ਕੋਈ ਅੰਦਰ ਬੱਚਿਆਂ ਨੂੰ ਪੜ੍ਹਾ ਸਕਦੇ ਜੇ ਜਾਂ ਤੁਹਾਨੂੰ ਕੋਈ ਹੋਰ ਜੇਲ੍ਹ ਦਾ ਕੰਮ ਜਿਹੜਾ ਉਹ ਦਿੱਤਾ ਜਾ ਸਕਦਾ ਹੈ। ਅੱਛਾ, ਮੈਨੂੰ ਇਹ ਵੀ ਦੱਸਿਓ ਕਿ ਮੁਜਰਿਮ ਨੂੰ ਅਪੀਲ ਦਾ ਜਿਹੜਾ ਹੱਕ ਹੈ ਉਹ ਹਾਸਲ ਹੈ ਔਰ ਉਹ ਕਿਦਾਂ ਇਸਤੇਮਾਲ ਕਰ ਸਕਦਾ ਹੈ ਆਪਣੇ ਇਸ ਅਪੀਲ ਦੇ ਹੱਕ ਨੂੰ? ਹਾਈ ਕੋਰਟ ਤੋਂ ਬਾਅਦ ਤੁਸੀਂ ਸੁਪਰੀਮ ਕੋਰਟ ਅਪੀਲ ਕਰ ਦਿੰਦੇ ਜੇ। ਇਸੇ ਤਰ੍ਹਾਂ ਜਿਹੜੇ ਕੋਰਟ ਮਾਰਸ਼ਲ ਹੁੰਦੇ ਨੇ ਆਰਮੀ ਦੇ ਵਿੱਚ, ਉਹਦੇ 'ਚ ਵੀ ਇੱਕ ਜਿਹੜਾ ਇੰਟਰਨਲ ਅਪੀਲ ਦਾ ਇੱਕ ਸਿਸਟਮ ਹੈ, ਜੋ ਜਿਹੜਾ ਸੈਕਸ਼ਨ 133B ਹੈ ਉਹ ਮੌਜੂਦ ਹੈ ਕਿ ਤੁਸੀਂ ਉਹਦੇ ਤਹਿਤ ਅਪੀਲ ਕਰ ਲੈਂਦੇ ਜੇ। ਔਰ ਤੁਸੀਂ ਸਮਝਦੇ ਜੇ ਕਿ ਤੁਹਾਡੇ ਫੈਸਲਾ ਫਿਰ ਵੀ ਮੁਲਜ਼ਮ ਸਮਝਦਾ ਹੈ ਕਿ ਮੇਰੇ ਹੱਕ 'ਚ ਨਹੀਂ ਹੋਇਆ ਜਾਂ ਮੇਰੀ ਅਪੀਲ ਜਿਹੜੀ ਉਹਨੂੰ ਉਹਨਾਂ ਮੰਨਿਆ ਨਹੀਂ, ਤੇ ਉਸ ਤੋਂ ਬਾਅਦ ਫਿਰ ਤੁਸੀਂ ਹਾਈ ਕੋਰਟ ਦੇ ਵਿੱਚ ਵੀ ਕੇਸ ਦਾਇਰ ਕਰ ਸਕਦੇ ਜੇ। ਫਿਰ ਤੁਸੀਂ ਹਾਈ ਕੋਰਟ ਦੇ ਵਿੱਚ ਵੀ ਅਗਰ ਸਮਝਦੇ ਜੇ ਕਿ ਨਹੀਂ ਹੈ ਤਾਂ ਫਿਰ ਤੁਸੀਂ ਜਿਹੜਾ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਵੀ ਅਪੀਲ ਫਾਈਲ ਕਰ ਸਕਦੇ ਜੇ, ਫਿਰ ਰਿਵਿਊ ਵੀ ਕਰ ਸਕਦੇ ਜੇ। ਤੇ ਜਿਵੇਂ ਦੂਸਰੇ ਕਾਨੂੰਨ ਦੇ ਵਿੱਚ ਅਪੀਲਾਂ ਦਾ ਤਰੀਕਾਕਾਰ ਇੱਕ ਮੌਜੂਦ ਹੈ, ਇੰਜ ਹੀ ਇਹਦੇ ਵਿੱਚ ਵੀ ਅਪੀਲ ਦਾ ਮੌਜੂਦ ਹੈ। ਔਰ ਜਿਹੜੀ ਫਾਰਮਰ ਜਨਰਲ ਫੈਜ਼ ਹਮੀਦ ਨੂੰ ਸਜ਼ਾ ਹੋਈ ਹੈ 14 ਸਾਲ, ਜਿਹੜਾ ਹੈ ਜਿਹੜੇ 4 ਜੁਰਮ ਨੇ ਉਹਨਾਂ ਤੇ ਸਾਬਤ ਹੋਏ ਨੇ, ਜਿੰਦੇ 'ਚ ਆਫੀਸ਼ੀਅਲ ਸੀਕ੍ਰੇਟ ਐਕਟ ਦੀ ਵਾਇਓਲੇਸ਼ਨ ਹੈ, ਜਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਅਥਾਰਟੀ ਦਾ ਗਲਤ ਇਸਤੇਮਾਲ ਕੀਤਾ ਸੀ ਜਾਂ ਸਰਕਾਰੀ ਵਸਾਇਲ ਦਾ ਇਸਤੇਮਾਲ ਕੀਤਾ ਸੀ, ਜਾਂ ਉਸ ਤੋਂ ਬਾਅਦ ਕਿਸੇ ਸ਼ਖਸ ਨੂੰ ਨੁਕਸਾਨ ਪਹੁੰਚਾਇਆ ਸੀ ਜਿਹੜਾ ਟਾਪ ਸਿਟੀ ਵਾਲਾ ਹੈ, ਜਾਂ ਐਸੀ ਇਨਫੋਰਮੇਸ਼ਨ ਜਿਹੜੀ ਉਹਨਾਂ ਨੂੰ ਲੀਕ ਨਹੀਂ ਸੀ ਕਰਨੀ ਚਾਹੀਦੀ ਉਹਨਾਂ ਕੀਤੀ ਹੈ। ਤੇ ਉਹ ਜਿਹੜੇ ਆਫੈਂਸ ਨੇ ਸੈਕਸ਼ਨ 25A 25B ਹੈ ਜਾਂ ਸੈਕਸ਼ਨ 40 ਹੈ ਜਾਂ 52 ਹੈ 59 ਹੈ 59 ਹੈ, ਜਾਂ ਉਸ ਤੋਂ ਬਾਅਦ ਆਫੀਸ਼ੀਅਲ ਸੀਕ੍ਰੇਟ ਐਕਟ, ਉਹਨਾਂ ਸਾਰਿਆਂ ਦੀ ਵਾਇਓਲੇਸ਼ਨ ਤੋਂ ਬਾਅਦ ਜਿਹੜੀ ਉਹ ਸਜ਼ਾ ਹੋਈ ਹੈ, ਉਹਦੇ 'ਚ ਡੈਫੀਨੇਟਲੀ ਸਾਰਾ ਪ੍ਰੋਸੈਸ ਜਿਹੜਾ ਜ਼ਾਬਤਾ ਫੌਜਦਾਰੀ ਦਾ ਜਾਂ ਕਾਨੂੰਨੀ ਸ਼ਹਾਦਤ ਦਾ ਉਹ ਪੂਰਾ ਕੀਤਾ ਗਿਆ ਹੈ। ਉਸ ਤੋਂ ਪਹਿਲੇ ਇੱਕ ਕੋਰਟ ਆਫ ਇਨਕੁਆਇਰੀ ਬਣੀ ਸੀ, ਉਸ ਤੋਂ ਬਾਅਦ ਫਿਰ ਸਮਰੀ ਆਫ ਐਵੀਡੈਂਸ ਦਿੱਤਾ ਗਿਆ, ਔਰ ਇਹ ਸਾਰਾ ਕੰਮ ਜਿਹੜਾ 2017 'ਚ ਇੱਕ ਵਕੂਆ ਹੋਇਆ ਸੀ ਟਾਪ ਸਿਟੀ ਦਾ, ਉਹਦੇ ਤੇ ਫਿਰ ਸੁਪਰੀਮ ਕੋਰਟ 'ਚ ਇੱਕ ਦਰਖਾਸਤ ਆਈ ਸੀ ਇਹਦੇ 'ਚ ਨਵੰਬਰ 2023 ਦੇ ਵਿੱਚ, ਫਿਰ ਸੁਪਰੀਮ ਕੋਰਟ ਦਾ ਆਰਡਰ ਸੀ, ਫਿਰ ਉਹਦੇ ਉੱਤੇ ਵਜ਼ਾਰਤ ਦਫਾ ਨੇ ਇੱਕ ਕਮੇਟੀ ਜਿਹੜੀ ਕਨਸਟੀਟਿਊਟ ਕੀਤੀ ਸੀ, ਔਰ ਉਸ ਤੋਂ ਬਾਅਦ ਫਿਰ ਮਿਲਟਰੀ ਕੋਰਟ ਦਾ ਸਾਰਾ, ਔਰ ਉਹਨਾਂ ਨੂੰ 12 ਅਗਸਤ ਨੂੰ ਕਸਟਡੀ 'ਚ ਲੈ ਕੇ ਤੇ ਫਿਰ ਜਿਹੜਾ ਤੁਹਾਡਾ ਕੋਰਟ ਮਾਰਸ਼ਲ ਜਿਹੜਾ ਹੈ ਉਹ ਸਟਾਰਟ ਹੋਇਆ। 15 ਮਾਹ ਤਕਰੀਬਨ ਇਹ ਸਾਰੇ ਪ੍ਰੋਸੈਸ ਲੱਗੇ ਨੇ, ਔਰ ਉਹਨਾਂ ਨੂੰ ਵਕੀਲ ਕਰਨ ਦਾ ਵੀ ਮੌਕਾ ਸੀ ਆਪਣੀ ਮਰਜ਼ੀ ਦਾ, ਉਹ ਸ਼ਹਾਦਤ ਲਿਆਉਣ ਦਾ ਵੀ ਸੀ, ਗਵਾਹ ਦਾ ਵੀ ਸੀ, ਜ਼ਿਲ੍ਹਾ ਦਾ ਵੀ ਸੀ, ਜਿਹੜੇ ਪ੍ਰੋਸੀਕਿਊਸ਼ਨ ਦੇ ਗਵਾਹ ਆਏ ਨੇ, ਫਿਰ ਉਹਨਾਂ ਆਪਣੀ 342 ਦੀ ਸਟੇਟਮੈਂਟ ਦਿੱਤੀ ਹੈ। ਲੇਕਿਨ ਉਹਦੇ ਬਾਵਜੂਦ ਇਹ ਕਿ ਜਿਹੜੀ ਪ੍ਰੋਸੀਕਿਊਸ਼ਨ ਸੀ ਉਹਨੇ ਆਪਣਾ ਕੇਸ ਜਿਹੜਾ ਉਹ ਸਾਬਤ ਕੀਤਾ ਹੈ, ਔਰ ਉਹ ਸਾਬਤ ਹੋਣ ਤੋਂ ਬਾਅਦ ਜਿਹੜਾ ਹੈ ਉਹ ਸਾਰੇ ਜਿਹੜੇ ਇਲਜ਼ਾਮ ਉਹਨਾਂ ਦੇ 4 ਲੱਗੇ ਸਨ ਉਹ ਚਾਰੇ ਦੇ ਚਾਰੇ ਜਿਹੜੇ ਨੇ ਸਾਬਤ ਹੋਏ ਨੇ, ਔਰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਇਸ ਕੇਸ ਸਜ਼ਾ ਹੋਈ। ਔਰ ਇਹ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਅਨਪ੍ਰੈਸੀਡੈਂਟਡ ਹੈ ਕਿ ਇੱਕ ਰਿਟਾਇਰਡ ਜਿਹੜਾ DGISI ਹੈ ਜਿਹਨੂੰ ਬਿਲਕੁਲ ਮੈਂ ਅਸਲ 'ਚ ehsan खोखर साहब ਇਸੇ ਸਵਾਲ ਵੱਲ ਆਉਣਾ ਚਾਹ ਰਹੀ ਸੀ ਕਿ ਇੰਨਾ ਜਿਹੜਾ ਹਾਈ ਪ੍ਰੋਫਾਈਲ ਕੇਸ ਹੁੰਦਾ ਹੈ ਉਹਦੇ ਵਿੱਚ ਜਿਹੜੀ ਗੁੰਜਾਇਸ਼ ਹੈ ਉਹ ਕਿਸ ਹੱਦ ਤੱਕ ਹੁੰਦੀ ਹੈ ਵੈਸੇ, ਔਰ ਕਿੰਨੀ ਕੁ ਸਖਤ ਕਿਸਮ ਦੀ ਨੌਈਅਤ ਦਾ ਇਹ ਕੇਸ ਹੁੰਦਾ ਹੈ? देखो, एक तो ये कि आज के फैसले तो बाद ये आया है कि फौज ਵੱਲੋਂ एक मैसेज या फौज ने साबित किया है कि अगर कोई भी शख्स जितनी भी तगड़ी सीट से बैठा है और अगर सर्विस के दौरान या सर्विस तो बाद ਜਿਹੜਾ ਹੈ ਆਪਣੇ ਮਿਲਟਰੀ ਲਾਜ਼ ਦੀ ਵਾਇਓਲੇਸ਼ਨ ਕਰਦਾ ਹੈ ਤੇ ਕਾਨੂੰਨ ਜਿਹੜਾ ਹੈ ਉਹਨੂੰ ਕਟਹਿਰੇ ਦੇ ਵਿੱਚ ਲੈ ਕੇ ਆ ਸਕਦਾ ਹੈ, ਔਰ ਪਾਕ ਫਲਾਮੀ ਹੋਵੇ ਔਰ ਉਹਨਾਂ ਜਿਹੜਾ ਫੌਜ ਕੋਰ ਕਮਾਂਡਰ ਦੇ ਤੌਰ ਤੇ ਵੀ ਸਰਵ ਕੀਤਾ ਹੋਇਆ, DGC ਦੇ ਤੌਰ ਤੇ ਵੀ ਸਰਵ ਕੀਤਾ ਹੋਇਆ, ਔਰ ਫਿਰ ਉਹਦੇ ਬਾਵਜੂਦ ਜਿਹੜਾ ਉਹਨੂੰ ਉਹਦਾ ਕੋਰਟ ਮਾਰਸ਼ਲ ਹੋਇਆ ਬਿਕੋਜ਼ ਇਹ ਕਿ ਉਹਨਾਂ ਜਿਹੜੀ ਕਾਨੂੰਨੀ ਜਿਹੜੀ ਸੀ ਵਾਇਓਲੇਸ਼ਨਸ ਕੀਤੀ ਸੀ। ਦੂਸਰਾ ਉਹਦੇ 'ਚ ਇਹ ਕਿ ਫੌਜ ਨੇ ਮੇਰਾ ਖਿਆਲ ਇੱਕ ਮੈਸੇਜ ਇਹ ਵੀ ਦਿੱਤਾ ਹੈ ਕਿ ਜਿਹੜੇ ਸਰਵਿੰਗ ਦੀ ਫੌਜ ਦੇ ਵਿੱਚ ਅਫਸਰ ਨੇ ਜਾਂ ਜਵਾਨ ਨੇ ਕਿ ਅਗਰ ਤੁਸੀਂ ਜਿਹੜੀ ਵੀ ਪੋਜੀਸ਼ਨ ਤੇ ਬੈਠੇ ਜੇ ਅਗਰ ਤੁਸੀਂ ਕਾਨੂੰਨ ਦੀ ਵਾਇਓਲੇਸ਼ਨ ਕਰੋਗੇ ਤੇ ਤੁਸੀਂ ਸਰਵਿਸ ਦੇ ਦੌਰਾਨ ਨਹੀਂ ਜਾਂ ਸਰਵਿਸ ਤੋਂ ਬਾਅਦ ਵੀ ਜਿਹੜਾ ਤੁਸੀਂ ਅਕਾਊਂਟੇਬਲ ਜਿਹੜਾ ਉਹ ਕਰਾਰ ਦਿੱਤੇ ਜਾ ਸਕਦੇ ਜੇ। ਔਰ ਉਸ ਤੋਂ ਬਾਅਦ ਜਿਹੜਾ ਡੈਫੀਨਿਟਲੀ ਸਿਵਿਲੀਅਨਸ ਉਹਨਾਂ ਨੂੰ ਵੀ ਮੈਸੇਜ ਹੈ ਉਹ ਦੇਖੋ ਨਾ ਕਿ ਅਗਰ ਫੌਜ ਦੇ ਵਿੱਚ ਐਡੇ ਅਹਿਮ ਪੋਜੀਸ਼ਨ ਵਾਲਾ ਬੰਦਾ ਜਿਹੜਾ ਹੈ ਉਹਨੂੰ ਤੁਸੀਂ 14 ਸਾਲ ਕੈਦ ਬਾ ਮੁਸ਼ੱਕਤ ਦਿੱਤੀ ਹੈ
ਔਰ ਕੈਦ ਬਾਰ ਮੁਸ਼ੱਕਤ ਦੇ ਵਿੱਚ ਇਹ ਵੇ ਕਿ ਉਹਨੇ ਦਿਨ ਰਾਤ ਵੀ ਨਹੀਂ ਕੰਸੀਡਰ ਕੀਤੇ ਜਾਣਗੇ, ਉਹਨੂੰ 14 ਸਾਲ ਪੂਰਾ ਗੁਜ਼ਾਰਨਾ ਜਿਹੜਾ ਉਹ ਪਏਗਾ, ਉਹਨੂੰ ਰਮਿਸ਼ਨਸ ਵੀ ਅਵੇਲੇਬਲ ਨਹੀਂ ਹੁੰਦੀਆਂ ਜਿਹੜੀਆਂ ਈਦ ਦੀਆਂ ਹੁੰਦੀਆਂ ਨੇ ਜਾਂ ਦੂਸਰੇ ਤਿਉਹਾਰਾਂ ਦੀਆਂ ਹੁੰਦੀਆਂ ਨੇ। ਤੇ ਕਿੰਨੀ ਸਖਤ ਕਿਸਮ ਦੀ ਸਜ਼ਾ ਜਿਹੜੀ ਹੈ ਉਹ ਆਈ ਹੈ। ਤੇ ਉਹ ਦੂਜੇ ਵੀ ਜਿਹੜੇ ਨੇ ਉਹਨਾਂ ਨੂੰ ਮੇਰਾ ਖਿਆਲ ਹੈ ਚੁਕੰਨਾ ਯਕੀਨ ਹੋਣੇ ਚਾਹੀਦੇ ਇਸ ਗੱਲ ਦੇ ਕਿ ਬਈ ਅਗਰ ਇਸ ਪਾਸੇ ਇੰਨਾ ਇਹਤਸਾਬ ਦਾ ਨਿਜ਼ਾਮ ਹੈ, ਔਰ ਜਿਹੜਾ ਅਸੀਂ ਇੱਕ ਇੰਪ੍ਰੈਸ਼ਨ ਬਣਾਇਆ ਸੀ ਕਿ ਸ਼ਾਇਦ ਫੌਜ ਦੇ ਵਿੱਚ ਜਿਹੜਾ ਕੋਈ ਇਹਤਸਾਬ ਦਾ ਨਿਜ਼ਾਮ ਜਿਹੜਾ ਹੈ ਉਹ ਟਾਪ ਲੈਵਲ ਤੇ ਤਾਂ ਹੈ ਨਹੀਂ ਹੈ, ਮੇਰਾ ਖਿਆਲ ਹੈ ਕਿ ਉਹ ਇੰਪ੍ਰੈਸ਼ਨ ਜਿਹੜਾ ਉਹ ਖਤਮ ਹੋਇਆ ਹੈ। ਲੇਕਿਨ ਫੌਜ ਦੇ ਵਿੱਚ ਤੇ ਮੁਸਲਸਲ ਇੱਕ ਅਕਾਊਂਟੇਬਿਲਿਟੀ ਦਾ ਸਿਸਟਮ, ਅਗਰ ਸਾਡੀ ਫੌਜ ਜਿਹੜੀ ਹੈ ਦੁਨੀਆ ਦੀ ਟਾਪ 6 ਫੌਜਾਂ ਦੇ ਵਿੱਚ ਹੈ ਵੇ ਔਰ ਦੁਨੀਆ ਉਹਦੀ ਜਿਹੜੀ ਹੈ ਰਿਕਗਨੀਸ਼ਨ ਮੰਨਦੀ ਹੈ, ਤੇ ਦਾ ਮਤਲਬ ਹੈ ਕਿ ਇੰਟਰਨਲੀ ਸਟਰੋਂਗ ਸਿਸਟਮ ਤੇ ਹੈ ਨਾ ਕਿ ਜਿੰਦੀ ਸਜ਼ਾ ਜਾਂ ਜਜ਼ਾ ਦਾ ਇੱਕ ਕਨਸੈਪਟ ਜਿਹੜਾ ਹੈ ਉਹ ਮੌਜੂਦ ਹੈ। ਬਟ ਚੂੰਕਿ ਪਾਕਿਸਤਾਨ ਦੇ ਵਿੱਚ ਅਸੀਂ ਇੱਕ ਹਰ ਸ਼ਹਿਰ ਦੇ ਵਿੱਚ ਪੋਲੀਟੀਕਲ ਐਂਗਲ ਲੈਂਦੇ ਆ ਔਰ ਹਰ ਸ਼ਹਿਰ ਨੂੰ ਸਿਆਸੀ ਬਣਾਉਂਦੇ ਆ, ਲੇਕਿਨ ਅੱਜ ਦੇ ਫੈਸਲੇ ਤੋਂ ਬਾਅਦ ਮੇਰਾ ਖਿਆਲ ਹੈ ਕਿ ਜਿਹੜੇ ਲੋਕ ਗੱਲਾਂ ਕਰਦੇ ਸਨ ਉਹ ਵੀ ਸ਼ਾਇਦ ਘੱਟ ਹੋਣ ਕਰਨਗੇ। ਔਰ ਨਹੀਂ, ਗੱਲਾਂ ਖੈਰ ਘੱਟ ਨਹੀਂ, ਉਹਨਾਂ ਦੀਆਂ ਬਿਲਕੁਲ ਹੀ ਖਤਮ ਹੋ ਗਈਆਂ ਵੈਸੇ। ਲੇਕਿਨ ਇਹਸਾਨ ਖੋਖਰ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਕਿ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਇੰਨੇ ਹਾਈ ਪ੍ਰੋਫਾਈਲ ਕੇਸ ਨੂੰ ਕੋਈ ਹੱਥ ਪਾਉਂਦਾ ਨਹੀਂ ਹੈਗਾ ਵੈਸੇ, ਔਰ ਇਹ ਇਹਤਸਾਬ ਦਾ ਅਮਲ ਜਿਹੜਾ ਹੈ ਉਹ ਐਸਟੈਬਲਿਸ਼ਮੈਂਟ ਨੇ ਮਤਲਬ ਘਰੋਂ ਹੀ ਸ਼ੁਰੂ ਕੀਤਾ ਹੈ। ਮੁਸਤਕਬਲ ਦੇ ਵਿੱਚ ਇਸ ਕੇਸ ਦੀ ਨੌਇਅਤ ਇੱਕ ਖੌਫ ਦੀ ਮਾਨਦ ਹੋਏਗੀ ਜਾਂ ਇਹਦੇ ਮਸਬਤ ਅਸਰਾਤ ਹੋਣਗੇ ਐਸਟੈਬਲਿਸ਼ਮੈਂਟ ਦੇ ਵਿੱਚ? ਦੇਖੋ, ਇਹਦੇ ਦੋਨੋਂ ਹੁੰਦੇ ਨੇ ਪਹਿਲੂ। ਜਿਹੜੀ ਸਜ਼ਾ ਦਾ ਕਨਸੈਪਟ ਹੈ ਨਾ ਉਹਦੇ ਚ ਇੱਕ ਡੈਟਰੈਂਸ ਪਹਿਲੂ ਵੀ ਹੁੰਦਾ ਹੈ, ਇੱਕ ਰਿਫਾਰਮੇਟਿਵ ਪਹਿਲੂ ਵੀ ਹੁੰਦਾ ਹੈ। ਡੈਟਰੈਂਸ ਇਹ ਕਿ ਲੋਕ ਜਿਹੜੇ ਨੇ ਉਹ ਜਿਸ ਮੁਲਕ ਸਜ਼ਾ ਜਾਂ ਜਜ਼ਾ ਦਾ ਜਾਂ ਰਿਆਸਤ ਕੋਈ ਕਨਸੈਪਟ ਹੀ ਨਹੀਂ ਹੁੰਦਾ ਤੇ ਕ੍ਰਾਈਮ ਵਧੇਗਾ, ਔਰ ਜਿੱਥੇ ਪਤਾ ਹੋਵੇ ਕਿ ਦੀ ਛੋਟੀ ਤੋਂ ਛੋਟੀ ਵਾਇਲੇਸ਼ਨ ਵੀ ਜਿਹੜੀ ਅਸੀਂ ਫੜੇ ਜਾਵਾਂਗੇ ਜਾਂ ਸਾਨੂੰ ਸਜ਼ਾ ਆਏਗੀ ਤੇ ਲੋਕ ਬਾਹਰ ਦੇ ਮੁਲਕਾਂ 'ਚ ਇਤਿਆਦ ਕਰਦੇ ਨੇ। ਲੇਕਿਨ ਚੂੰਕਿ ਪਾਕਿਸਤਾਨ ਦੇ ਵਿੱਚ ਛੋਟੇ ਆਦਮੀ ਨਹੀਂ ਕਾਨੂੰਨ ਹੋਰ ਹੁੰਦਾ ਹੈ, ਵੱਡੇ ਆਦਮੀ ਜਿਹੜਾ ਉਹ ਛੁੱਟ ਜਾਂਦਾ ਹੈ, ਤੇ ਲਿਆਦਾ ਇੱਕ ਕਲਚਰ ਇੱਕ ਹੈ ਕਿ ਸ਼ਾਇਦ ਵੱਡਿਆਂ ਦਾ ਇਤਸਾਬ ਨਹੀਂ ਹੈ। ਲੇਕਿਨ ਫੌਜ ਨੇ ਮੇਰਾ ਖਿਆਲ ਹੈ ਜੋ ਸਾਬਤ ਦੁਬਾਰਾ ਕੀਤਾ ਹੈ, ਹਾਲਾਂਕਿ ਇਸ ਤੋਂ ਪਹਿਲੇ ਵੀ ਫੌਜ ਦੇ ਕਈ ਜਨਰਲਾਂ ਦੇ, ਬ੍ਰਿਗੇਡੀਅਰਾਂ ਦੇ, ਕਰਨਲਾਂ ਦੇ, ਮੇਜਰਾਂ ਦੇ, ਕੈਪਟਨਾਂ ਦੇ ਜਾਂ ਉਸ ਤੋਂ ਜਿਹੜੇ ਛੋਟੇ ਰੈਂਕ ਦੇ ਔਰ ਲੋਕ ਨੇ ਉਹਨਾਂ ਦੇ ਇਤਸਾਬ ਹੋਏ ਨੇ, ਉਹ ਤਰ੍ਹਾਂ ਪ੍ਰੋਜੈਕਸ਼ਨ ਨਹੀਂ ਕਰਦੇ ਔਰ ਉਸ ਵਜ੍ਹਾ ਤੋਂ ਚੀਜ਼ਾਂ ਜਿਹੜੀਆਂ ਨੇ ਚੁੱਕੀ ਕੈਮਰਾ ਹੁੰਦੀਆਂ ਨੇ ਔਰ ਸਿਰਫ ਚੂੰਕਿ ਲਾਈਮ ਲਾਈਟਸ ਕੋਈ ਚੀਜ਼ ਆ ਜਾਏ ਤੇ ਉਹ ਹੁੰਦਾ ਹੈ। ਤੇ ਇਹ ਚੂੰਕਿ ਬਹੁਤ ਵੱਡਾ ਕੇਸ ਹੀ ਇਸ ਨੇ ਲਾਈਮ ਲਾਈਟਸ ਆਇਆ ਹੈ। ਕੋਈ ਇਹ ਵੀ ਦੱਸਿਓ ਕਿ ਕੁਝ ਅਕਾਊਂਟਸ ਜਾਂ ਉਹਨਾਂ ਦੀ ਕੋਈ ਪ੍ਰਾਪਰਟੀ ਉਹ ਵੀ ਸੀਜ਼ ਕੀਤੀ ਗਈ ਹੈ? ਦੇਖੋ, ਤੇ ਜਿਸ ਲਈ ਡੀਟੇਲਸ ਆਏ ਤੇ ਫਿਰ ਤੋਂ ਸਾਰਾ ਆ ਜਾਏਗਾ ਨਾ ਕਿ ਜੋ ਇਸ ਕੇਸ ਦੇ ਰਿਲੇਟਡ ਚੀਜ਼ਾਂ ਤੁਸੀਂ ਆਪਣੇ ਇਖਤਿਆਰ ਦਾ ਗਲਤ ਇਸਤੇਮਾਲ ਕਰਕੇ ਕੀਤਾ ਹੈ ਉਹ ਵੀ ਆਏਗਾ, ਰੈਂਕ ਵੀ ਆਏਗਾ। ਉਹ ਤੇ ਇੱਕ ਫੋਲੋ ਅਪ ਪ੍ਰੋਸੈਸ ਹੁੰਦਾ ਹੈ ਜਿਹੜਾ ਇੰਟਰਨਲ ਫੌਜ ਦਾ ਹੈ ਵੇ। ਉਹ ਚੂੰਕਿ ਸਿਰਫ ਜਜਮੈਂਟ ਸਜ਼ਾ ਤੇ ਹੱਦ ਤੱਕ ਤੇ ਨਹੀਂ ਹੈ, ਬਾਕੀ ਵੀ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੀ ਡਿਟੇਲਸ ਜਿਹੜੀ ਉਹ ਬਾਅਦ ਦੇ ਵਿੱਚ ਆ ਜਾਏਗੀ। ਚੂੰਕਿ ਅਗਲੇ ਤੇ ਸਿਰਫ ਅਜੇ ਹੀ ਆਇਆ ਹੈ ਇਹਦੀ ਇੱਕ ਟ੍ਰਾਇਲ ਸੀ, DISI ਫਾਰਮਤ ਸੀ, ਉਹਨਾਂ ਨੂੰ 14 ਸਾਲ ਸਜ਼ਾ ਹੋਈ ਹੈ, ਇਹ ਉਹਨਾਂ ਦੇ ਚਾਰਜਸ ਔਰ ਇਹ ਜਿਹੜੇ ਮਿਲਟਰੀ ਲਾਜ਼ ਦੀ ਆਫੀਸ਼ੀਅਲ ਸੀਕ੍ਰੇਟ ਐਕਟ ਦੀ ਵਾਇਲੇਸ਼ਨਸ ਹੈ ਉਹਦੇ ਉੱਤੇ ਅੱਜ ਜਿਹੜਾ ਤੁਹਾਡੇ ਕੋਲ ਇੱਕ ਆਊਟਲਾਈਨ ਆਈ ਦਿਨ ਬ ਦਿਨ ਜਿਹੜਾ ਇੰਨੀਆਂ ਡਿਟੇਲਸ ਵੀ ਆਉਣਗੀਆਂ ਤੇ ਉਹਦਾ ਹੀ ਫਿਰ ਸਾਰਾ ਪਤਾ ਚੱਲ ਜਾਏਗਾ ਵੀ ਉਹ ਕਿਹੜੀ ਜੇਲ੍ਹ ਜਾਂਦੇ ਨੇ, ਕਿਹੜੇ ਉਹਨਾਂ ਨੂੰ ਜੁਰਮਾਨੇ ਹੋਏ ਨੇ, ਕਿਵੇਂ ਉਹਨਾਂ ਦੀ ਪ੍ਰਾਪਰਟੀ ਦੇ ਮੁਤਲਕ ਕੀ, ਉਹਨਾਂ ਦੇ ਰੈਂਕ ਦੇ ਮੁਤਲਕ ਕੀ ਹੈ। ਤੇ ਉਹ ਸਾਰਾ ਜਿਹੜਾ ਉਹ ਆਹਿਸਤਾ ਆਹਿਸਤਾ ਜਿਹੜਾ ਉਹ ਵੀ ਆਏਗਾ ਔਰ ਚੀਜ਼ਾਂ ਸਾਹਮਣੇ ਆਏਗਾ। ਠੀਕ।